ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ 4082722500 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਹੋਮ ਲੋਨ बड़े मोहन चीमा जी 5599052575 गुरदीप सिंह बिरदी कलोवस्त नाम सिंह सलमा मनजीत सेवाना ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਸਭ ਤੋਂ ਪਹਿਲਾਂ ਕਰੋਨਾ ਦੀ ਕਰਦੇ ਹਾਂ। ਜਿਹੜੀ ਇਹ ਮਹਾਂਮਾਰੀ ਪਈ ਹੋਈ ਆ ਇੰਡੀਆ ਦੇ ਵਿੱਚ ਜ਼ਿਆਦਾ, ਇਸ ਦੀ ਜਿਹੜੀ ਦੂਜੀ ਲਹਿਰ ਆ ਉਸ ਨੂੰ ਮੋੜਾ ਪੈਣ ਦੇ ਤਾਂ ਸੰਕੇਤ ਆ, ਪਰ ਕੁਝ ਰਾਜਾਂ ਦੀ ਹਾਲਤ ਬੜੀ ਪਤਲੀ ਹੈ। ਦੇਖੋ, ਇਹ ਪਿਛਲੇ ਦਿਨਾਂ ਦੇ ਵਿੱਚ ਗੱਲ ਆਈ ਸੀ ਕਿ ਕੁਝ ਪੋਜ਼ਿਟਿਵਿਟੀ ਜਿਹੜੀ ਆ ਉਹ ਖਿਲਾਰੀ ਜਾਊਗੀ। ਸ਼ਾਇਦ ਇਹ ਉਹਦਾ ਪਾਰਟ ਹੈ। ਚੰਗਾ ਹੋਵੇ, ਮੋੜ ਪੈ ਜੇ। ਇਹ ਤਾਂ ਹਰ ਵਿਅਕਤੀ ਜਿਹੜਾ ਉਹ ਸੋਚ ਰਿਹਾ, ਜਿਹੜਾ ਖਾਸ ਤੌਰ ਦੇ ਉੱਤੇ ਆਮ ਬੰਦਾ ਜਿਹੜਾ ਬਹੁਤ ਬੁਰੇ ਤਰੀਕੇ ਦੇ ਨਾਲ ਇਹਦਾ ਪੀੜਤ ਹੈ। ਪਰ ਜਿਹੜੇ ਵੱਡੇ ਸਵਾਲ ਨੇ ਉਹ ਇਹ ਨੇ ਕਿ ਕੀ ਵੈਕਸੀਨੇਸ਼ਨ ਬਹੁਤ ਤੇਜ਼ੀ ਦੇ ਨਾਲ ਹੋਈ ਆ ਜਿਹਦੇ ਨਾਲ ਇਹ ਮੋੜਾ ਪੈ ਗਿਆ? ਕਿਹੜੇ ਤਰੀਕੇ ਦੇ ਨਾਲ ਇਹ ਮੋੜਾ ਜਿਹੜਾ ਉਹ ਪਿਆ? ਇਹ ਕਿਹਾ ਜਾ ਰਿਹਾ ਹੈ ਕਿ 20 ਦਿਨਾਂ ਦੇ ਵਿੱਚ 20 ਦਿਨਾਂ ਦੇ ਦੌਰਾਨ ਕਰੋਨਾ ਦੇ ਨਵੇਂ ਕੇਸਾਂ 'ਚ ਲਗਾਤਾਰ ਗਿਰਾਵਟ ਦਰਜ ਹੋਈ ਹੈ। ਇੱਕ ਹਫ਼ਤੇ ਤੋਂ 24 ਸੂਬਿਆਂ ਦੇ ਵਿੱਚ ਸਰਗਰਮ ਕੇਸ ਘਟੇ ਹੈ। ਸਿਹਤ ਮੰਤਰਾਲੇ ਨੇ ਇਹ ਭਰੋਸਾ ਪ੍ਰਗਟਾਇਆ ਕਿ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਊਗੀ ਤਾਂ COVID-19 ਦੀ ਦੂਜੀ ਲਹਿਰ ਦੇ ਵਿੱਚ ਹੋਰ ਨਿਘਾਰ ਜਿਹੜਾ ਉਹ ਆਊਗਾ। ਜਿਹੜੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਸੀਗੀ COVID-19 ਦੇ ਬਾਰੇ ਦੇ ਵਿੱਚ, ਇਹਨੂੰ ਬਿਲਕੁਲ ਨਕਾਰਿਆ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ। ਇਹ ਕਿਹਾ ਗਿਆ ਕਿ ਇਹ ਆਧਾਰਹੀਣ ਤੇ ਝੂਠੀ ਆ। ਇਹ ਰਿਪੋਰਟ ਕਿਸੇ ਪ੍ਰਮਾਣ ਤੋਂ ਬਿਨਾਂ ਤੋੜ ਮਰੋੜ ਕੇ ਜਿਹੜੀ ਉਹ ਪੇਸ਼ ਕੀਤੀ ਗਈ ਹੈ। ਹੁਣ ਸਵਾਲ ਇਹ ਹੈ ਕਿ ਜਿਹੜੇ ਉਹਦੇ ਵਿੱਚ ਐਕਸਪਰਟ ਦੀ ਰਾਏ ਲਈ ਗਈ ਸੀਗੀ, ਜਿਹੜੇ ਖਾਸ ਤੌਰ ਤੇ ਸੀਰੋ ਸਰਵੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਨਕਾਰ ਦਿਓਗੇ? ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ। ਹਾਂ, ਉਂਝ ਕਹਿ ਦੇਣਾ, ਨਕਾਰ ਦੇਣ ਨੂੰ ਤੁਸੀਂ ਨਕਾਰ ਦਿਓ, ਤਰਕ ਦੇ ਨਾਲ ਨਕਾਰਿਆ ਨਹੀਂ ਉਹਨੂੰ ਜਾ ਸਕਦਾ। ਦੂਜੇ ਪਾਸੇ ਦੱਖਣੀ ਭਾਰਤ ਦੇ ਜਿਹੜੇ ਕੁਝ ਸੂਬੇ ਨੇ, ਜਿਹੜੇ ਦੇਸ਼ ਦੀ ਕੁੱਲ ਆਬਾਦੀ ਦਾ 17% ਹਿੱਸੇਦਾਰੀ ਰੱਖਣ ਵਾਲੇ ਕਰਨਾਟਕਾ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਦੇ ਵਿੱਚ ਦੇਸ਼ ਦੇ 50% ਨਵੇਂ ਮਰੀਜ਼ ਮਿਲਣ ਲੱਗੇ ਆ। ਇਹਨਾਂ 4 ਰਾਜਾਂ ਦੇ ਵਿੱਚ ਇਹ 1,07,000 ਜਦੋਂ ਕਿ ਦੇਸ਼ ਦੇ ਵਿੱਚ 2,15,000 ਦੇ ਮਰੀਜ਼ ਕਰੀਬ ਮਿਲੇ ਆ। ਔਰ ਖਾਸ ਗੱਲ ਇਹਨਾਂ ਦੇ ਵਿੱਚ ਇਹ ਆ ਕਿ ਇਹਨਾਂ ਰਾਜਾਂ ਦੇ ਵਿੱਚ ਬੇਸ਼ੱਕ ਦੇਸ਼ ਦੇ ਅੱਧੇ ਮਰੀਜ਼ ਮਿਲ ਰਹੇ ਆ, ਪਰ ਮੌਤਾਂ 30% ਤੋਂ ਜ਼ਿਆਦਾ ਨਹੀਂ ਹੋ ਰਹੀਆਂ। ਔਰ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਕਿ ਇਹਨਾਂ 4 ਰਾਜਾਂ ਦੇ ਵਿੱਚ ਨਵੇਂ ਮਰੀਜ਼ ਇਸ ਕਰਕੇ ਜ਼ਿਆਦਾ ਦਰਜ ਹੋ ਰਿਹਾ ਕਿ ਉੱਥੇ ਟੈਸਟ ਦੀ ਜਿਹੜੀ ਰੇਸ਼ੋ ਆ ਉਹ ਰਾਸ਼ਟਰੀ ਰੇਸ਼ੋ ਤੋਂ ਜ਼ਿਆਦਾ। ਦੇਸ਼ ਦੇ ਵਿੱਚ ਰੋਜ਼ 1594 ਟੈਸਟ 10 ਲੱਖ ਦੀ ਆਬਾਦੀ ਦੇ ਹੋ ਰਹੇ ਨੇ, ਜਦੋਂ ਕਿ ਕੇਰਲਾ ਦੇ ਵਿੱਚ ਰੋਜ਼ ਔਸਤਨ 4000 ਤੋਂ ਜ਼ਿਆਦਾ ਟੈਸਟ ਹੋ ਰਹੇ ਆ। ਕੇਰਲਾ ਦਾ ਤੁਸੀਂ ਕਹਿ ਸਕਦੇ ਹੋ ਕਿ ਉਹ ਐਕਚੁਅਲੀ ਰੀਅਲ ਦੇ ਵਿੱਚ ਜਿਹੜਾ ਉਹ ਮਾਡਲ ਹੈ ਇੱਕ ਕੰਮ ਕਰਨ ਦੇ ਵਾਸਤੇ। ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਦੂਜਿਆਂ ਦੇ ਵਾਸਤੇ ਸਿੱਖਣ ਵਾਲੀ ਗੱਲ ਹੈ। ਪਰ ਅਕਸਰ ਜਿਹੜੀਆਂ ਏਦਾਂ ਦੀਆਂ ਸਿੱਖਣ ਵਾਲੀਆਂ ਗੱਲਾਂ ਹੁੰਦੀਆਂ ਨੇ ਉਹਦੇ ਉੱਤੇ ਕੋਈ ਨਾ ਕੋਈ ਠੱਪਾ ਲਾ ਕੇ ਜਿਹੜਾ ਉਹ ਲੋਕ ਉਹਨੂੰ ਇਗਨੋਰ ਕਰ ਦਿੰਦੇ ਆ ਵੀ ਲਓ ਉਹਦੇ ਤੋਂ ਸਿੱਖਣ ਦੀ ਜਿਹੜੀ ਉਹ ਲੋੜ ਹੈ। ਪਰ ਜਿੰਨਾ ਕੰਮ ਇੱਥੇ ਇਹ ਕੇਰਲਾ ਦੇ ਵਿੱਚ ਕਰ ਰਹੇ ਨੇ ਮੁੱਖ ਮੰਤਰੀ ਜਾਂ ਉੱਥੋਂ ਦੀ ਸਰਕਾਰ, ਉਹ ਆਪਣੇ ਆਪ 'ਚ ਮਿਸਾਲ ਹੈ। ਮੈਕਸੀਮਮ ਟੈਸਟਿੰਗ ਜਿੱਥੇ ਹੋ ਰਹੀ ਆ ਉਹ ਇੱਥੇ ਕੇਰਲਾ ਦੇ ਵਿੱਚ ਹੈ। ਜਿਹੜੀਆਂ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਉਹਦੇ ਵਿੱਚ ਡਾਟਾ ਜਿਹੜਾ ਜੀ ਉਹ ਗੜਬੜ ਹੈ। ਜਿੰਨੀਆਂ ਮੌਤਾਂ ਉਦੋਂ ਹੋ ਰਹੀਆਂ ਸੀ ਜਦੋਂ ਸ਼ਮਸ਼ਾਨ ਦੇ ਵਿੱਚ ਵੇਟਿੰਗ ਸੀਗੀ, ਹਸਪਤਾਲ ਜਿਹੜੇ ਉਹ ਫੁੱਲ ਸੀਗੇ, ਔਰ ਅਜੇ ਵੀ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ। 27 ਅਪ੍ਰੈਲ ਤੋਂ ਲੈ ਕੇ 26 ਮਈ ਤੱਕ ਇਹਦਾ ਪੀਕ ਜਿਹੜਾ ਉਹ ਦੱਸਿਆ ਜਾ ਰਿਹਾ। ਮਹਾਰਾਸ਼ਟਰ ਦੇ ਵਿੱਚ ਜਿਹੜੇ ਕੇਸ ਸੀਗੇ ਉਹ ਘਟੇ, ਮੌਤਾਂ ਦੀ ਗਿਣਤੀ ਨਹੀਂ ਘਟੀ। ਦਿੱਲੀ ਦੇ ਵਿੱਚ ਕੇਸ ਬਹੁਤ ਘਟ ਗਏ, ਮੌਤਾਂ ਜਿਹੜੀਆਂ ਉਹ ਨਹੀਂ ਘਟੀਆਂ। ਰਾਜਸਥਾਨ ਦਾ ਵੀ ਇਹੀ ਹਾਲ ਆ, ਮੱਧ ਪ੍ਰਦੇਸ਼ ਦਾ ਵੀ ਇਹੀ ਹਾਲ ਆ। ਇਹ ਵੱਡੇ ਜਿਹੜੇ ਸਵਾਲ ਨੇ ਕਿ ਮੌਤਾਂ ਦੀ ਗਿਣਤੀ ਜਿਹੜੀ ਉਹ ਕਿਉਂ ਨਹੀਂ ਘਟ ਰਹੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਮੌਤ ਰੇਸ਼ੋ ਜਿਹੜੀ ਆ ਉਹ ਅਜੇ ਵੀ 1.25-200 ਦੇ ਉੱਤੇ ਖੜੀ ਆ ਰੋਜ਼ ਦੀਆਂ, ਜਿਹੜੀਆਂ ਕਿ ਬਹੁਤ ਜ਼ਿਆਦਾ ਮੌਤਾਂ ਨੇ
ਜੇ ਆਪਾਂ ਇੱਥੋਂ ਦੇ ਐਵਰੇਜ ਦੇ ਹਿਸਾਬ ਦੇ ਨਾਲ ਲਾਈਏ, ਖੇਤਰਫਲ ਦੇ ਹਿਸਾਬ ਦੇ ਨਾਲ, ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਲਾਈਏ, ਹਾਂ ਵੱਖਰੀ ਗੱਲ ਹੈ। ਮੁੱਖ ਮੰਤਰੀ ਹੋਰੀ ਮਿਸ਼ਨ ਫਤਿਹ 2 ਮਨਾਉਣ ਦੇ ਵਾਸਤੇ ਜਿਹੜਾ ਜੀ ਫਿਰ ਅਨਾਉਂਸਮੈਂਟ ਕਰ ਰਹੇ ਆ। ਹੁਣ ਇਹ ਕਾਹਦਾ ਮਿਸ਼ਨ ਫਤਿਹ ਆ, ਨਾ ਪਹਿਲੇ ਦੀ ਸਮਝ ਲੱਗੀ ਸੀ ਨਾ ਦੂਜੇ ਦੀ ਸਮਝ ਲੱਗ ਰਹੀ। ਇਹ ਤਾਂ ਮੁੱਖ ਮੰਤਰੀ ਦੇ ਵਿਕਾਸ ਆ ਗਿਆ, ਉਹਦਾ ਵੀ ਵਿਕਾਸ ਪਤਾ ਨਹੀਂ ਲੱਗਦਾ ਕਿੰਨਾ ਕੁ ਜਵਾਨ ਹੋ ਗਿਆ, ਤੇ ਇੱਧਰ ਮਿਸ਼ਨ। ਅੱਗੇ ਗੱਲ ਕਰਦੇ ਹਾਂ, ਰਾਮਦੇਵ ਦਾ ਦਾਵਾ ਆ ਕਿ ਮੈਂ ਤੇ 90% ਮਰੀਜ਼ ਠੀਕ ਕੀਤੇ ਆ, ਪਰ ਡਾਕਟਰਾਂ ਨੇ ਤੇ ਸਿਰਫ 10% ਹੀ ਕੀਤੇ ਆ। ਦੇਖੋ ਰਾਮਦੇਵ ਦਾ ਜਿਹੜਾ ਜੀ ਉਹ ਬੱਕੜਵਾ ਜਾਰੀ ਆ, ਔਰ ਜਿਹੜਾ ਖਾਸ ਤੌਰ ਦੇ ਉੱਤੇ ਐਲੋਪੈਥੀ ਦੇ ਬਾਰੇ ਦੇ ਵਿੱਚ ਉਹ ਕਰ ਰਿਹਾ। ਜੇ ਕੋਈ ਆਮ ਵਿਅਕਤੀ ਨੇ ਕੀਤਾ ਹੁੰਦਾ, ਇੰਨਾ ਕੁਝ ਬੋਲਿਆ ਹੁੰਦਾ, ਤੇ ਹੁਣ ਨੂੰ ਪਤਾ ਨਹੀਂ ਕਿੰਨੀਆਂ ਕੁ ਧਾਰਾਵਾਂ ਦੇ ਤਹਿਤ ਉਹਦੇ ਉੱਤੇ ਮਾਮਲੇ ਦਰਜ ਹੋ ਗਏ ਹੁੰਦੇ। ਉਹ ਲਗਾਤਾਰ ਬੋਲੀ ਜਾ ਰਿਹਾ, ਔਰ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਡਾਕਟਰੀ ਕਿੱਤਾ ਹੈ, ਦੇਖੋ ਊਣਤਾਈਆਂ ਹੋਣਗੀਆਂ, ਐਲੋਪੈਥੀ ਦੇ ਵਿੱਚ ਵੀ ਹੋਣਗੀਆਂ। ਨਾ ਐਲੋਪੈਥੀ 100% ਠੀਕ ਹੈ, ਨਾ ਆਯੁਰਵੈਦ 100% ਠੀਕ ਹੈ, ਨਾ ਹੋਮਿਓਪੈਥੀ 100% ਠੀਕ ਹੈ। ਕੁਝ ਚੀਜ਼ਾਂ ਹੋਣਗੀਆਂ ਤੁਸੀਂ ਤਰਕ ਦੇ ਨਾਲ ਕਿਸੇ ਚੀਜ਼ ਨੂੰ ਉਹਦੇ ਉੱਤੇ ਆਪਣਾ ਵਿਚਾਰ ਦੇ ਸਕਦੇ ਹੋ ਕਿ ਤਰਕ ਦੇ ਨਾਲ। ਜੇ ਉਂਝ ਹੀ ਹਵਾ ਦੇ ਵਿੱਚ ਜਿਹੜੀਆਂ ਉਹ ਗੱਲਾਂ ਛੱਡਣੀਆਂ ਨੇ, ਤੇ ਇਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਇਸ ਵੇਲੇ ਜਿਸ ਪ੍ਰੈਸ਼ਰ ਦੇ ਅੰਡਰ ਵਿਸ਼ਵ ਦੇ ਡਾਕਟਰ, ਨਰਸਿਸ ਤੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਲੰਘ ਰਹੇ ਆ, ਉਹ ਬਹੁਤ ਵੱਡੇ ਪ੍ਰੈਸ਼ਰ ਦੇ ਵਿੱਚੋਂ ਲੰਘ ਰਹੇ ਆ। ਔਰ ਉਹਨਾਂ ਦੇ ਉੱਤੇ ਅਜਿਹੀਆਂ ਭੱਦੀਆਂ ਟਿੱਪਣੀਆਂ ਜਿਹੜੀਆਂ ਉਹ ਕਰਨੀਆਂ, ਇਹ ਪਤਾ ਨਹੀਂ ਉਹਨੂੰ ਪਰਮਿਸ਼ਨ ਕਿੱਦਾਂ ਜਿਹੜੀ ਉਹ ਮਿਲੀ ਹੋਈ ਆ, ਤੇ ਕਿਵੇਂ ਉਹ ਲਗਾਤਾਰ ਬੋਲੀ ਜਾ ਰਿਹਾ। ਉਹ ਇਹ ਗੱਲ ਕਹਿੰਦਾ ਕਿ ਰਾਮਦੇਵ ਜਿਹੜਾ ਕਹਿੰਦਾ ਕਿ ਜਿਹੜੇ ਲੋਕਾਂ ਦਾ ਆਕਸੀਜਨ ਲੈਵਲ 70 ਤੱਕ ਪਹੁੰਚ ਗਿਆ ਸੀਗਾ, ਉਹਨਾਂ ਨੂੰ ਯੋਗ ਤੇ ਦੇਸੀ ਨੁਸਖਿਆਂ ਦੇ ਨਾਲ ਜਿਹੜਾ ਉਹ ਠੀਕ ਕੀਤਾ। ਇਹਦੇ ਵਿੱਚ ਡਾਕਟਰਾਂ ਨੇ ਗੰਭੀਰ ਮਰੀਜ਼ਾਂ ਦਾ ਇਲਾਜ ਜ਼ਰੂਰ ਕੀਤਾ, ਔਰ ਉਹ ਇਹ ਵੀ ਗੱਲ ਕਹਿੰਦੇ ਕਿ 90% ਲੋਕਾਂ ਨੂੰ ਹਸਪੀਟਲ ਜਾਣ ਦੀ ਲੋੜ ਨਹੀਂ ਪਈ। ਉਹ ਕਹਿੰਦਾ 95 ਤੋਂ 98% ਲੋਕਾਂ ਦੇ ਹਸਪੀਟਲ ਜਾਣ ਦੀ ਲੋੜ ਨਹੀਂ ਪਈ, ਉਹ ਆਯੁਰਵੈਦ ਦੇ ਨਾਲ ਜਿਹੜਾ ਉਹ ਠੀਕ ਹੋ ਗਏ। ਇਹ ਵੀ ਉਹ ਦਾਅਵਾ ਕਰਦਾ ਕਿ 10% ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਠੀਕ ਕੀਤਾ, ਜਦੋਂ ਕਿ 90% ਜਿਹੜੇ ਨੇ ਉਹ ਉਹਨਾਂ ਦੇ ਪ੍ਰਾਣਾਯਾਮ, ਆਯੁਰਵੇਦ ਤੇ ਯੋਗਾ ਦੇ ਨਾਲ ਜਿਹੜੇ ਉਹ ਠੀਕ ਹੋ ਗਏ। ਉਹ ਕਹਿੰਦਾ ਕਿ ਸਿਰਫ ਐਲੋਪੈਥੀ ਡਾਕਟਰਾਂ ਨੇ ਲੋਕਾਂ ਦੀ ਜਾਨ ਨਹੀਂ ਬਚਾਈ, ਉਹ ਕਹਿੰਦਾ ਕਿ ਅਸੀਂ ਵੀ ਜਾਨ ਜਿਹੜੀ ਆ ਇਹ ਬਚਾਈ ਆ। ਉਹ ਇਹ ਵੀ ਕਹਿੰਦਾ ਕਿ ਇਸ ਸੰਕਟ ਦੇ ਮੌਕੇ ਦੇ ਉੱਤੇ ਮਦਦ ਕਰਨੀ ਚਾਹੀਦੀ ਆ, ਵਰਨਾ ਮੈਡੀਕਲ ਸਾਇੰਸ ਦਾ ਮਤਲਬ ਵੀ ਜਿਹੜਾ ਜੀ ਉਹ ਕੀ ਹੈ। ਔਰ ਜਿਹੜੀ ਇਹ 10% ਤੇ 90% ਵਾਲੀ ਗੱਲ ਆ, ਮੈਂ ਤਾਂ ਗੱਲ ਕਹੀ ਵੀ ਤਰਕ ਦੇ ਨਾਲ ਤੁਸੀਂ ਕਿਵੇਂ ਕੱਟੋਗੇ? ਇਹ ਕਿੱਥੋਂ ਫਿਗਰਸ ਆਈਆਂ ਨੇ ਉਹਦੇ ਕੋਲੇ ਕਿ 10% ਮਰੀਜ਼ ਜਿਹੜੇ ਨੇ ਉਹ ਐਲੋਪੈਥੀ ਦੇ ਨਾਲ ਠੀਕ ਹੋਏ, ਤੇ 90% ਉਹਦੇ ਯੋਗੇ ਦੇ ਨਾਲ ਜਿਹੜਾ ਉਹ ਠੀਕ ਹੋਏ। ਜੇ ਯੋਗਾ ਦੇ ਨਾਲ ਮਰੀਜ਼ ਠੀਕ ਹੁੰਦੇ ਆ, ਤੇ ਫਿਰ ਇਹਨੂੰ ਪੁੱਛਣ ਵਾਲਾ ਹੋਵੇ ਤੂੰ ਇੰਨੀਆਂ ਦਵਾਈਆਂ ਕਾਹਦੀਆਂ ਬਣਾ ਰਿਹਾ? ਦਵਾਈਆਂ ਦੀ ਤਾਂ ਫਿਰ ਲੋੜ ਨਹੀਂ। ਜਿਹੜੇ ਇਹਦੇ ਸਟੋਰ ਨੇ ਉਹ ਬੰਦ ਕਰ ਦੇਵੇ ਸਾਰੇ ਦੇ ਸਾਰੇ, ਸਿਰਫ ਯੋਗਾ ਦੇ ਨਾਲ ਲੋਕਾਂ ਨੂੰ ਠੀਕ ਕਰੀ ਚੱਲੇ। ਇਸ ਵੇਲੇ ਭਾਰਤ ਦੇ ਵਿਦੇਸ਼ ਮੰਤਰੀ ਅਮਰੀਕਾ ਗਏ ਹੋਏ ਆ। ਇਹ ਕਿਹਾ ਜਾ ਰਿਹਾ ਕਿ ਜਿਹੜੀ ਉੱਥੇ ਇਹਨਾਂ ਕੋ ਕੋਵਿਸ਼ੀਲਡ ਪਈ ਆ, ਜਿਹੜੀ ਕਿ ਅਮਰੀਕਾ ਦੇ ਵਿੱਚ ਵਰਤੀ ਨਹੀਂ ਗਈ, ਅਮਰੀਕਾ ਨੇ ਇਹ ਗੱਲ ਕਹੀ ਆ ਕਿ ਉਹ ਦੂਜੇ ਦੇਸ਼ਾਂ ਨੂੰ ਉਹਦੀ ਸਪਲਾਈ ਦੇ ਦੂਗਾ। ਸ਼ਾਇਦ ਉਹਦੀ ਗੱਲਬਾਤ ਕਰਨ ਦੇ ਵਾਸਤੇ ਜਿਹੜਾ ਗਏ ਹੋਏ ਆ। ਮੇਰਾ ਖਿਆਲ ਰਾਮਦੇਵ ਦੀ ਮੰਨੀਏ ਤੇ ਉਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ। ਕੀ ਲੋੜ ਆ ਜੇ 10% ਹੀ ਜਿਹੜਾ ਜੀ ਉਹ ਠੀਕ ਹੋਇਆ? ਤਾਂ ਅਜਿਹੇ ਲੋਕਾਂ ਨੂੰ ਜੇ ਨੱਥ ਨਾ ਪਾਈ ਸਰਕਾਰ ਨੇ, ਤੇ ਡਾਕਟਰਾਂ ਦੇ ਵਿੱਚ, ਮੈਡੀਕਲ ਖੇਤਰ ਵਾਲਿਆਂ ਦੇ ਵਿੱਚ ਰੋਸ ਜਿਹੜਾ ਜੀ ਉਹ ਦਿਨ ਬ ਦਿਨ ਵੱਧਦਾ ਤੁਰਿਆ ਜਾ ਰਿਹਾ। ਉਹਨਾਂ ਨੇ ਪ੍ਰਧਾਨ ਮੰਤਰੀ ਤੱਕ ਨੂੰ ਚਿੱਠੀ ਲਿਖੀ ਹੈ, ਅਜੇ ਤੱਕ ਪ੍ਰਧਾਨ ਮੰਤਰੀ ਦਾ ਇਹਦੇ ਉੱਤੇ ਕੋਈ ਜਵਾਬ ਉਹਨਾਂ ਨੇ IMA ਵਾਲਿਆਂ ਨੂੰ ਜਿਹੜਾ ਜੀ ਉਹ ਨਹੀਂ ਦਿੱਤਾ, ਜਿਹੜੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ, ਕਿਉਂਕਿ ਜਵਾਬ ਨਹੀਂ ਦੇ ਰਿਹਾ। ਇਸ ਕਰਕੇ ਇਹਦੀ ਜ਼ੁਬਾਨ ਜਿਹੜੀ ਆ ਉਹ ਹੋਰ ਲੰਬੀ ਹੁੰਦੀ ਤੁਰੀ ਜਾ ਰਹੀ ਹੈ। ਬਿਲਕੁਲ ਹੀ ਹੈ ਜੀ, ਸਾਰੇ ਇਸ ਦੀ ਪਿੱਠ ਦੇ ਉੱਤੇ ਆ। ਇਸ ਕਰਕੇ ਅੱਗੇ ਟਵਿੱਟਰ ਦੀ ਜੇ ਗੱਲ ਕਰੀਏ, ਉਸ ਵੱਲੋਂ ਸਰਕਾਰ ਤੇ ਮੋਹਰੇ ਝੁਕਣ ਤੋਂ ਨਾ ਆ, ਤੇ ਸਰਕਾਰ ਅੱਗੇ ਅੜੀ ਹੋਈ ਹੈ। ਦੇਖੋ ਇਹ ਹੈ ਕਿ ਇਹ ਗੱਲ ਸਿਰਫ ਟਵਿੱਟਰ, ਫੇਸਬੁੱਕ ਤੇ ਇਹਨਾਂ ਦੀ ਨਹੀਂ ਹੈਗੀ। ਇਹ ਗੱਲ ਜਿਹੜੀ ਇਤੋਂ ਕਿਤੇ ਅੱਗੇ ਜਾਣੀ ਹੈ। ਇਹ ਲੋਕਾਂ ਦੀ ਜਿਹੜੀ ਜ਼ੁਬਾਨ ਹੈ ਉਹਨੂੰ ਬੰਦ ਕੀਤਾ ਜਾਊਗਾ ਬੜੀ ਤੇਜ਼ੀ ਦੇ ਨਾਲ। ਟਵਿੱਟਰ ਬੇਸ਼ੱਕ ਅਜੇ ਹਾਲ ਦੀ ਘੜੀ ਅੜਿਆ, ਉਹਨੇ ਭਾਜਪਾ ਆਗੂਆਂ ਦੇ ਟਵੀਟ ਦੇ ਵਿੱਚ ਮੈਨੂਪੂਲੇਟਡ ਮੀਡੀਆ ਦਾ ਟੈਗ ਲਾਉਣ ਦੇ ਜਵਾਬ ਦੇ ਵਿੱਚ ਇਹ ਕਿਹਾ ਕਿ ਦਿੱਲੀ ਦੀ ਪੁਲਿਸ ਦੇ ਵੱਲੋਂ ਉਹਦੇ ਦਫ਼ਤਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਜਿਹੜੀ ਰਣਨੀਤੀ ਆ ਉਹ ਸਹੀ ਨਹੀਂ। ਇਹ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਭਾਵਿਤ ਖਤਰੇ ਨੂੰ ਲੈ ਕੇ ਫਿਕਰਮੰਦ ਹੈ।
ਪੁਲਿਸ ਦੇ ਵੱਲੋਂ ਦਿੱਲੀ ਤੇ ਗੁੜਗਾਉਂ ਦੇ ਵਿੱਚ ਟਵਿੱਟਰ ਦੇ ਦਫ਼ਤਰਾਂ ਦੇ ਵਿੱਚ ਨੋਟਿਸ ਦੇਣ ਤੋਂ ਬਾਅਦ ਆਪਣੇ ਪਹਿਲੇ ਬਿਆਨ ਦੇ ਵਿੱਚ ਟਵਿੱਟਰ ਨੇ ਇਹ ਗੱਲ ਕਹੀ ਹੈ ਕਿ ਕਾਨੂੰਨ ਦੇ ਘੇਰੇ 'ਚ ਰਹਿ ਕੇ ਪਾਰਦਰਸ਼ਤਾ ਤੇ ਸਿਧਾਂਤਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਰੱਖਿਆ ਲਈ ਵਚਨਬੱਧ ਹੈ। ਕੰਪਨੀ ਨੇ ਇਹ ਵੀ ਗੱਲ ਕਹੀ ਆ ਕਿ ਉਹ ਮੁਲਕ 'ਚ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਜਾਰੀ ਰੱਖੂਗਾ। ਔਰ ਇਹ ਵੀ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਮੁਲਕ ਦੀ ਸਭ ਤੋਂ ਵੱਡੀ ਜਮਹੂਰੀਅਤ ਨੂੰ ਆਪਣੀਆਂ ਸ਼ਰਤਾਂ ਮਨਵਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਛੱਡਣੀਆਂ ਚਾਹੀਦੀਆਂ ਨੇ। ਔਰ ਜਿਹੜੇ ਟਵਿੱਟਰ ਨੇ ਇਹ ਗੱਲ ਕਹੀ ਆ ਕਿ ਅਸੀਂ ਲਾਗੂ ਜਿਹੜੇ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਉਹ IT ਨਿਯਮਾਂ ਦੇ ਉਹਨਾਂ ਤੱਤਾਂ 'ਚ ਬਦਲਾਅ ਦੀ ਵਕਾਲਤ ਕਰਨ ਦੀ ਯੋਜਨਾ ਬਣਾ ਰਹੇ ਆ ਜਿਹੜੀ ਕਿ ਆਜ਼ਾਦ ਤੇ ਖੁੱਲੀ ਜਨਤਕ ਗੱਲਬਾਤ ਨੂੰ ਰੋਕਦੇ ਨੇ। ਟਵਿੱਟਰ ਨੇ ਇਹ ਗੱਲ ਕਹੀ ਹੈ ਕਿ ਹਾਲ ਦੀ ਘੜੀ ਅਸੀਂ ਭਾਰਤ 'ਚ ਆਪਣੇ ਮੁਲਾਜ਼ਮਾਂ ਦੇ ਸੰਬੰਧ 'ਚ ਹੁਣੇ ਵਾਪਰੀਆਂ ਘਟਨਾਵਾਂ ਤੇ ਲੋਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਭਾਵਿਤ ਖਤਰੇ ਤੋਂ ਜਿਹੜਾ ਉਹ ਫਿਕਰਮੰਦ ਹੈ। ਅਸਲ ਦੇ ਵਿੱਚ ਇਹ ਕਹਾਣੀ ਇਸ ਤੋਂ ਅੱਗੇ ਜਿਹੜੀ ਆ ਉਹ ਜਾਣੀ ਹੈ। ਜਿਹੜਾ ਔਨ ਦੀ ਟੌਪ ਹੈ OTT, ਉੱਥੋਂ ਸਰਕਾਰ ਜਿਹੜਾ ਉਹ ਟੈਕਸ ਭਾਲਦੀ ਹੈ। ਚਲੋ ਸਰਕਾਰ ਟੈਕਸ ਉਹਨਾਂ ਤੋਂ ਲਵੇ ਕਿਉਂਕਿ OTT ਦੀ ਵਿਊਅਰਸ਼ਿਪ ਬਹੁਤ ਵਧੀ ਹੈ, ਖਾਸ ਤੌਰ ਦੇ ਉੱਤੇ ਲੋਕਡਾਊਨ ਪਿਛਲੇ ਸਾਲ ਜਦੋਂ ਲੱਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਫਿਲਮਾਂ ਵੀ ਇਹਨਾਂ ਪਲੇਟਫਾਰਮਾਂ ਦੇ ਉੱਤੇ ਰਿਲੀਜ਼ ਹੋ ਰਹੀਆਂ ਨੇ। ਟੈਕਸ ਦੇ ਰੂਪ ਦੇ ਵਿੱਚ ਇਹ ਇੰਨਾ ਨਹੀਂ ਦੇ ਰਹੇ, ਸਰਕਾਰ ਉਹਨਾਂ ਤੋਂ ਟੈਕਸ ਲਏ, ਪਰ ਉਹਨਾਂ ਦੀ ਆੜ ਦੇ ਵਿੱਚ ਇਹ ਸ਼ਿਕੰਜਾ ਜਿਹੜਾ ਕੱਸਿਆ ਜਾ ਰਿਹਾ ਇਹ ਕੱਸਿਆ ਜਾਊਗਾ ਉਹਨਾਂ ਪੱਤਰਕਾਰਾਂ ਦੇ ਉੱਤੇ ਵੀ ਜਿਹੜੇ ਕਿ YouTube ਦੇ ਰਾਹੀਂ ਆਪਣੇ ਵਿਚਾਰ ਜਿਹੜੇ ਖੁੱਲ੍ਹ ਕੇ ਪ੍ਰਗਟ ਕਰ ਰਿਹਾ, ਔਰ ਉਹਨਾਂ ਵੈਬ ਪੋਰਟਲ ਦੇ ਉੱਤੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਜਿਹੜੀ ਇਨਵੈਸਟੀਗੇਟਿਵ ਰਿਪੋਰਟਿੰਗ ਹੈ ਉਹਨੇ ਸਰਕਾਰ ਨੂੰ ਬਹੁਤ ਵਾਰੀ ਪੱਬਾਂ ਭਾਰ ਕੀਤਾ। ਇਹਦੇ ਵਿੱਚ ਦੀ ਵਾਇਰ ਤੇ ਕਾਰਵਾਂ ਹੋ ਗਏ, ਨਿਊਜ਼ ਲਾਂਡਰੀ ਹੋ ਗਈ, ਇਦਾਂ ਦੀਆਂ ਜਿਹੜੀਆਂ ਉਹ ਸਾਈਟ ਸ਼ਾਮਲ ਨੇ। ਇਹ ਅਸਲ ਦੇ ਵਿੱਚ ਸ਼ਿਕੰਜਾ ਜਿਹੜਾ ਸੂਨਰ ਔਰ ਲੇਟਰ ਉਹਨਾਂ ਦੇ ਉੱਤੇ ਹੀ ਜਿਹੜਾ ਉਹ ਕੱਸਿਆ ਜਾਣਾ। ਵੇਖਣਾ ਹੁਣ ਇਹ ਹੋਊਗਾ ਕਿ ਟਵਿੱਟਰ ਜਦੋਂ ਇੱਥੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਚੋਣ ਦੇ ਵੇਲੇ ਵੀ ਉਹਦੇ ਉੱਤੇ ਕਿਸੇ ਪੁਲਿਸ ਛਾਪਾ ਤਾਂ ਨਹੀਂ ਪਿਆ। ਬੇਸ਼ੱਕ ਜਿਹੜੇ ਸਾਬਕਾ ਹੋ ਗਏ ਪ੍ਰੈਜ਼ੀਡੈਂਟ ਉਹਦੇ ਵੀ ਜਿਹੜੇ ਟਵੀਟ ਸੀ ਉਹਨਾਂ ਦੇ ਉੱਤੇ ਮੈਨੂਪੂਲੇਟਡ ਜਿਹੜਾ ਉਹ ਟੈਗ ਲਾ ਦਿੱਤਾ ਸੀਗਾ। ਵਿਸ਼ਵ ਦੇ ਜਿਹੜੇ ਮੁਲਕ ਨੇ ਉਹ ਇਸ ਮਾਮਲੇ ਦੇ ਉੱਤੇ ਇਹਨਾਂ ਸਾਈਟਾਂ ਦੇ ਨਾਲ ਖੜਦੇ ਆ ਜਾਂ ਨਹੀਂ, ਇਹਦੇ ਉੱਤੇ ਸਾਰਾ ਕੁਝ ਹੁਣ ਨਿਰਭਰ ਕਰਦਾ ਹੈ ਜੀ। ਤੇ ਅੱਗੇ ਕਿਸਾਨਾਂ ਨੇ ਤੇ ਉੱਤੇ ਜੋ ਹਮਲਾ ਹੋਇਆ ਸੀਗਾ ਜਨਵਰੀ ਦੇ ਵਿੱਚ, ਉਸ ਤੋਂ ਸਰਕਾਰ ਨੇ ਦਿੱਲੀ ਤੋਂ ਤੇ ਕੇਂਦਰ ਦੀ ਸਰਕਾਰ ਤੋਂ ਇਹ ਕੋਈ ਨਾ ਕੋਈ ਜਵਾਬ ਦੇਖੋ। ਇਹ ਜਿਹੜੇ ਕੁਝ ਅੱਜ ਦਾ ਦਿਨ ਜਿਹੜਾ ਇੱਕ ਤਾਂ ਬੜਾ ਅਹਿਮ ਹੈ 2-3 ਪੁਆਇੰਟ ਆਫ ਵਿਊ ਤੋਂ। ਇੱਕ ਤਾਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਜਿਹੜਾ ਸੰਘਰਸ਼ ਹੈ ਉਹਦੇ 6 ਮਹੀਨੇ ਪੂਰੇ ਹੋਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜਿਹੜੇ ਕਾਲਾ ਦਿਨ ਮਨਾਇਆ, ਉਹਨੂੰ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਦੇ ਵਾਸਤੇ ਅੱਜ ਮੀਟਿੰਗ ਸੱਦੀ ਹੈ। ਡਾਕਟਰ ਦਰਸ਼ਨਪਾਲ ਨੇ ਇਹ ਗੱਲ ਕਹੀ ਹੈ ਕਿ ਦੇਸ਼ ਭਰ ਚੋਂ ਮਿਲੇ ਹੁੰਗਾਰੇ ਤੋਂ ਸਪਸ਼ਟ ਹੈ ਕਿ ਆਪਣੀਆਂ ਮੰਗਾਂ ਲਈ ਕਿਸਾਨ ਲਗਾਤਾਰ ਸੰਘਰਸ਼ ਦੇ ਰੌਂ ਦੇ ਵਿੱਚ ਨੇ। ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉੱਤਰ ਪੂਰਬ ਜੰਮੂ ਕਸ਼ਮੀਰ, ਕੇਰਲਾ, ਗੁਜਰਾਤ, ਛੱਤੀਸਗੜ੍ਹ ਦੇ ਵਿੱਚ ਵੀ ਕਿਸਾਨਾਂ ਨੇ ਜਿਹੜੇ ਆ ਉਹ ਪ੍ਰਦਰਸ਼ਨ ਕੀਤੇ ਆ। ਜਿਨ੍ਹਾਂ ਸੂਬਿਆਂ ਦੇ ਵਿੱਚ ਪਹਿਲਾਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਬਹੁਤ ਵੱਡਾ ਹੁੰਗਾਰਾ ਨਹੀਂ ਸੀਗਾ, ਪਹਿਲਾਂ ਕਿਸਾਨ ਆਗੂ ਇਹ ਕਹਿੰਦੇ ਆ ਕਿ ਸਾਰੇ ਦੇਸ਼ ਦੇ ਵਿੱਚ ਸਰਕਾਰ ਖਿਲਾਫ ਨਾਰਾਜ਼ਗੀ ਤੇ ਗੁੱਸਾ ਵੱਧਦਾ ਤੁਰਿਆ ਜਾ ਰਿਹਾ, ਜਿਹਦੇ ਕਰਕੇ ਭਾਜਪਾ ਤੇ ਕੇਂਦਰ ਸਰਕਾਰ ਨੂੰ ਨਾਰਾਜ਼ਗੀ ਲੋਕਾਂ ਦੀ ਝੱਲਣੀ ਪੈ ਰਹੀ ਹੈ। ਜੋਗਿੰਦਰ ਸਿੰਘ ਉਗਰਾਹਾਂ ਹੋਰੀ ਇਹ ਕਹਿੰਦੇ ਆ ਕਿ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਤਿਆਰ ਨੇ। ਇਹ ਸਰਕਾਰ ਤੇ ਹੈ ਕਿ ਉਹ ਕਿੰਨਾ ਕੁ ਅੰਦੋਲਨ ਲੰਮਾ ਜਿਹੜਾ ਉਹ ਚਲਵਾਉਣਾ ਚਾਹੁੰਦੀ ਹੈ। ਉਧਰ ਲਾਲ ਕਿਲ੍ਹਾ ਹਿੰਸਾ ਕੇਸ ਦੀ ਜਿਹੜੀ ਸੁਣਵਾਈ ਆ ਉਹ ਅੱਜ ਹੋਊਗੀ ਅਦਾਲਤ ਦੇ ਵਿੱਚ। ਉਹਦੇ ਚਲਾਨ ਦੀ ਗੱਲ ਮੈਂ ਕੱਲ ਕੀਤੀ ਸੀ, ਜਿਹੜਾ ਚਲਾਨ ਪੇਸ਼ ਹੋਇਆ। ਉਧਰ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਖੇਤੀ ਕਾਨੂੰਨਾਂ ਦੇ ਖਿਲਾਫ ਡਟੇ ਕਿਸਾਨਾਂ ਦੇ ਉੱਤੇ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਜਨਵਰੀ ਨੂੰ ਜਿਹੜਾ ਹਮਲਾ ਹੋਇਆ ਸੀਗਾ, ਉਹਦੇ ਵਿੱਚ ਸਿੱਟ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਦੇ ਉੱਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਤੋਂ ਜਵਾਬ ਮੰਗ ਲਿਆ। ਇਸ ਪਟੀਸ਼ਨ ਦੇ ਵਿੱਚ ਦੋਸ਼ ਇਹ ਲਾਇਆ ਗਿਆ ਸੀਗਾ ਕਿ 29 ਜਨਵਰੀ ਨੂੰ ਸਿੰਘੂ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਨੇ ਪੁਲਿਸ ਦੀ ਸਹਾਇਤਾ ਦੇ ਨਾਲ ਇਹਨਾਂ ਦੇ ਉੱਤੇ ਹਮਲਾ ਕੀਤਾ। ਪਟੀਸ਼ਨਰ ਨੇ ਇਹ ਗੱਲ ਕਹੀ ਹੈ ਕਿ ਹਮਲੇ ਦੇ ਸੰਬੰਧ ਦੇ ਵਿੱਚ ਦਿੱਲੀ ਪੁਲਿਸ ਦੇ ਅਧਿਕਾਰੀਆਂ ਤੇ ਹਮਲਾਵਰਾਂ ਵਿਰੁੱਧ ਅਲੀਪੁਰ ਪੁਲਿਸ ਸਟੇਸ਼ਨ ਦੇ ਵਿੱਚ ਫੌਜਦਾਰੀ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਸੀ, ਪਰ ਇਸ ਮਾਮਲੇ ਦੇ ਵਿੱਚ
ਕੁਛ ਨਹੀਂ ਹੋਇਆ ਔਰ ਕਿਸੇ ਪਾਸੇ ਤੋਂ ਕੋਈ ਰਾਹਤ ਜਿਹੜੀ ਦੀ ਉਹ ਨਹੀਂ ਮਿਲੀ। ਪਟੀਸ਼ਨ ਦੇ ਵਿੱਚ ਘਟਨਾ ਦੀ ਵੀਡੀਓ ਫੁਟੇਜ ਨੂੰ ਸੰਭਾਲ ਕੇ ਰੱਖੇ ਜਾਣ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਗਈ ਆ, ਕਿਉਂਕਿ ਜਦੋਂ ਬੰਦੇ ਹੀ ਸਰਕਾਰ ਦੇ ਸੀਗੇ, ਜਿੱਥੋਂ ਤੱਕ ਇਹ ਪਹੁੰਚੇ ਸੀਗੇ ਹਮਲਾ ਕਰਨ ਦੇ ਵਾਸਤੇ, ਉੱਥੋਂ ਤੱਕ ਤਾਂ ਆਮ ਬੰਦਾ ਪਹੁੰਚ ਹੀ ਨਹੀਂ ਸਕਦਾ। ਤਕਰੀਬਨ 3 ਲੇਅਰ ਦੀ ਜਿਹੜੀ ਸੁਰੱਖਿਆ ਉੱਥੋਂ ਤੱਕ ਪਹੁੰਚਣ ਦੇ ਵਾਸਤੇ ਉਹ ਤੋੜਨੀ ਪੈਂਦੀ ਹੈ। ਇਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ 3 ਵੀਲਰਾਂ ਦੇ ਉੱਤੇ ਚੜਾ ਕੇ ਲਿਆ ਕੇ ਕਿਸਾਨਾਂ ਦੇ ਉੱਤੇ ਹਮਲਾ ਕਰਵਾਇਆ ਗਿਆ ਸੀ, ਠੀਕ ਉਸ ਤਰੀਕੇ ਦੇ ਨਾਲ ਜਿਵੇਂ ਸ਼ਾਹੀਨ ਬਾਗ ਦੇ ਵਿੱਚ ਹਮਲੇ ਜਿਹੜੇ ਉਹ ਕਰਵਾਏ ਗਏ ਸੀ। ਇਹ ਜਿਹੜੇ ਸਰਕਾਰ ਪੱਖੀ ਨੇ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਇਹੋ ਜਿਹੇ ਹਮਲਿਆਂ ਤੋਂ ਡਰ ਕੇ ਸ਼ਾਇਦ ਇਹ ਵੀ ਲੋਕ ਜਿਹੜੇ ਉਹ ਚਲੇ ਜਾਣਗੇ, ਉੱਠ ਜਾਣਗੇ, ਡਰ ਜਾਣਗੇ। ਡਰੇ ਨਹੀਂ। ਪਰ ਹੁਣ ਜਿਹੜੀ ਦਿੱਲੀ ਦੀ ਅਦਾਲਤ ਹੈ ਜੀ, ਉਹਨੇ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਤੇ ਦਿੱਲੀ ਦੀ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਜੀ। ਤੇ ਅੱਗੇ ਗੱਲ ਕਰਦੇ ਹਾਂ ਕੋਟਕਪੂਰਾ ਗੋਲੀकांड ਦੀ। ਉਸ ਮਾਮਲੇ ਦੇ ਵਿੱਚ ਸਿੱਟ ਵੱਲੋਂ ਗਵਾਹਾਂ ਤੋਂ ਪੁੱਛਗਿੱਛ ਸ਼ੁਰੂ। ਦੇਖੋ, ਸਿੱਟਾਂ ਹੀ ਸਿੱਟਾਂ ਹੋਈਆਂ ਪਈਆਂ ਨੇ ਚੁਫੇਰੇ। ਇੱਕ ਸਿੱਟ ਬੇਅਦਬੀ ਦੀ ਜਾਂਚ ਕਰ ਰਹੀ ਹੈ, ਇੱਕ ਸਿੱਟ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਹੈ, ਇੱਕ ਸਿੱਟ ਬਾਈਬਲ ਕਲਾਂ ਗੋਲੀकांड ਦੀ ਜਿਹੜੀ ਜਾਂਚ ਹੈ ਉਹ ਕਰ ਰਹੀ ਹੈ। ਇੱਕ ਸਿੱਟ ਬਠਿੰਡੇ ਦੇ ਵਿੱਚ ਬਣਾਈ ਸੀ ਪੁਲਿਸ ਨੇ, ਹਾਈ ਕੋਰਟ ਨੇ ਉਹ ਸਿੱਟ ਰੱਦ ਕਰ ਦਿੱਤੀ, ਉਹ ਥਾਣੇਦਾਰ ਵਾਲੇ ਮਾਮਲੇ ਦੇ ਉੱਤੇ। ਸੋ ਸਿੱਟ ਹੀ ਸਿੱਟ ਹੈ, ਸਿੱਟ ਹੋਈ ਪਈ ਹੈ। ਤੋ ਇਹ ਜਿਹੜਾ ਇਸ ਮਾਮਲੇ ਦੇ ਉੱਤੇ ਇੱਕ ਸਿੱਟ ਜਿਹੜੀ ਆ ਕੋਟਕਪੂਰਾ ਗੋਲੀकांड ਦੀ ਜਿਹੜੀ ਜਾਂਚ ਕਰ ਰਹੀ ਹੈ, ਉਹਨੇ ਗਵਾਹਾਂ ਨੂੰ ਪੁੱਛਗਿੱਛ ਲਈ ਬੁਲਾਇਆ। ਗੋਲੀकांड ਦੇ ਗਵਾਹਾਂ ਨੂੰ 14 ਅਕਤੂਬਰ 2015 ਦੀ ਸਵੇਰ ਵੇਲੇ ਵਾਪਰੇ ਗੋਲੀकांड ਦੇ ਬਾਰੇ ਜਾਣਕਾਰੀ ਹਾਸਲ ਜਿਹੜੀ ਉਹ ਕੀਤੀ ਆ ਉਹਨੇ। ਸਿੱਟ ਨੇ 42 ਗਵਾਹਾਂ ਨੂੰ ਪੁੱਛਗਿੱਛ ਲਈ ਸੱਦਿਆ ਸੀ, ਜਿਹਦੇ ਵਿੱਚੋਂ 25 ਸਿੱਟ ਦੇ ਸਾਹਮਣੇ ਪੇਸ਼ ਹੋਏ। ਜਿਹੜੇ ਇਹਦੇ ਮੁਖੀ ਨੇ ADGP LK ਯਾਦਵ, IG ਰਕੇਸ਼ ਅਗਰਵਾਲ ਤੇ ਮੁਹਾਲੀ ਦੇ SSP ਸਤਿੰਦਰ ਸਿੰਘ ਸਿੱਟ ਦੇ ਦਫ਼ਤਰ ਦੇ ਵਿੱਚ ਮੌਜੂਦ ਰਹੇ। ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਗੱਲਬਾਤ ਨਹੀਂ ਕੀਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 9 ਅਪ੍ਰੈਲ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਾਂਚ ਟੀਮ ਤੋਂ ਪਾਸੇ ਕਰਤਾ ਸੀ। ਅਦਾਲਤ ਨੇ ਜਿਹੜੀ ਪੜਤਾਲ ਰਿਪੋਰਟ ਨੂੰ ਵੀ ਪੱਖਪਾਤੀ ਦੱਸਦਿਆਂ ਰੱਦ ਕਰਤੀ ਸੀ। ਇਸ ਤੋਂ ਬਾਅਦ LK ਯਾਦਵ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਨਵੀਂ ਸਿੱਟ ਜਿਹੜੀ ਉਹ ਬਣਾਈ ਗਈ ਸੀਗੀ। ਇਹ ਘੱਟ ਕਿਉਂ ਪੇਸ਼ ਹੋਏ ਆ, ਇਹ ਵੱਡਾ ਅਜੇ ਸਵਾਲ ਹੈ। ਗਵਾਹਾਂ ਦੇ ਵਿੱਚ 44 ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀਗੇ ਜਿਹੜੇ ਗੋਲੀकांड ਦੇ ਦੌਰਾਨ ਜ਼ਖਮੀ ਹੋ ਗਏ ਸੀ। ਔਰ ਇਹ 5ਵੀਂ ਜਾਂਚ ਟੀਮ ਹੈ ਜਿਹੜੀ ਕਿ ਕੋਟਕਪੂਰਾ ਗੋਲੀकांड ਦੀ ਪੜਤਾਲ ਕਰ ਰਹੀ ਹੈ। ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, DIG ਰਣਜੀਤ ਸਿੰਘ ਖਟੜਾ, IG ਕੁੰਵਰ ਵਿਜੇ ਪ੍ਰਤਾਪ ਹੁਣ ਤੱਕ ਜਾਂਚ ਕਰ ਚੁੱਕੇ ਆ। ਇਹ 5ਵੀਂ ਜਾਂਚ ਟੀਮ ਹੈ। ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਉਹਨਾਂ ਨਹੀਂ ਜਿੰਨੇ ਕਾਂਗਰਸੀਆਂ ਦੇ ਨਿਸ਼ਾਨੇ ਦੇ ਉੱਤੇ ਨੇ। ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਨੇ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਬਾਕੀ ਹੋਰ ਲਗਾਤਾਰ ਇਸ ਚੀਜ਼ ਦੀ ਮੰਗ ਕਰ ਰਹੇ ਆ ਕਿ 4.5 ਸਾਲ ਬੀਤ ਗਏ, ਤੁਸੀਂ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਦਿਵਾਇਆ। ਹੁਣ ਇਹ ਸਿੱਟ ਜਿਹੜੀ ਆ ਉਹ ਕਿੱਧਰ ਨੂੰ ਜਾਂਦੀ ਆ, ਕਿੰਨਾ ਕੁ ਜਾਂਚ ਕਰ ਸਕਦੀ ਆ, ਇਹ ਸਾਰਾ ਕੁਝ ਜਿਹੜਾ ਜੀ ਉਹ ਨਿਰਭਰ ਇਸ ਸਿੱਟ ਦੀ ਇਮਾਨਦਾਰੀ ਦੇ ਉੱਤੇ। ਸਿੱਟ ਤਾਂ ਇਮਾਨਦਾਰ ਪਹਿਲਾਂ ਵੀ ਸੀਗੀ, ਸਿੱਟ ਨੇ ਤਾਂ ਪਹਿਲਾਂ ਵੀ ਇਮਾਨਦਾਰੀ ਦੇ ਨਾਲ ਜਾਂਚ ਕੀਤੀ, ਪਰ ਜਦੋਂ ਜਿਨ੍ਹਾਂ ਨੇ ਉੱਤੋਂ ਹੈਂਡਲ ਕਰਨਾ ਉਹਨਾਂ ਦੀਆਂ ਹਦਾਇਤਾਂ ਨੇ ਕਿ ਫਲਾਂ ਬੰਦਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ, ਫਲਾਂ ਪਰਿਵਾਰ ਨੂੰ ਕੁਝ ਨਹੀਂ ਹੋਣਾ ਚਾਹੀਦਾ, ਫਿਰ ਉੱਥੇ ਕਿਹੋ ਜਿਹੀ ਇਮਾਨਦਾਰੀ ਦੇ ਨਾਲ ਜਾਂਚ ਜਿਹੜੀ ਆ ਉਹਦੀ ਸਾਹਮਣੇ ਆਉਣ ਦੀ ਸੰਭਾਵਨਾ ਜਿਹੜੀ ਉਹ ਹੈਗੀ ਆ ਜੀ। ਬਹੁਤੇ ਲੋਕਾਂ ਨੂੰ ਪਤਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਬਹੁਤਾ ਕੁਝ ਹੋ ਨਹੀਂ ਸਕਣਾ। ਸਾਰੇ ਗਵਾਹ ਕੀ ਸਾਹਮਣੇ ਆਉਣਗੇ, ਜਿਵੇਂ ਪੁਲਿਸ ਵਾਲੇ ਜਿਹੜੇ ਜ਼ਖਮੀ ਹੋਏ ਸੀ ਜ਼ਿਆਦਾ ਉਹ ਆ ਗਏ, ਇਹਦਾ ਅਸਰ ਜਿਹੜਾ ਦੂਜਾ ਪਊਗਾ ਕਿ ਦੂਜੇ ਤਾਂ ਆਏ ਨਹੀਂ, ਜੇ ਨਹੀਂ ਆਉਂਦੇ ਤੇ ਫਿਰ ਵੀ ਉਹਦਾ ਅਸਰ ਪਊਗਾ। ਜਿਹੜੇ ਲੋਕ ਨੇ ਉਹ ਇਹ ਗੱਲ ਕਹਿੰਦੇ ਆ ਇਸ ਮਾਮਲੇ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੀ ਜਿਨ੍ਹਾਂ ਦੀ ਪੁਲਿਸ ਦੀ ਗੋਲੀ ਦੇ ਨਾਲ ਮੌਤ ਹੋਈ ਸੀ, ਉਹਨਾਂ ਦੇ ਬੇਟੇ ਨੇ ਇਹ ਗੱਲ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਉਹਨਾਂ ਨੇ ਕਿਸੇ ਹੋਰ ਸਿੱਟ ਦੇ ਮੂਹਰੇ ਹੁਣ ਪੇਸ਼ ਨਹੀਂ ਹੋਣਾ ਕਿਉਂਕਿ ਉਹਨਾਂ ਨੂੰ ਇਨਸਾਫ ਦੀ ਆਸ ਨਹੀਂ ਗੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਸਿੱਟ ਗਿਆ, ਹੁਣ ਤੇ ਬਿਠਾ ਕੇ ਹਟਣਗੇ ਤੇ ਉਹਨਾਂ ਨੂੰ ਹੁਣ ਕੈਪਟਨ ਸਾਹਿਬ ਤੇ ਲੱਗਦਾ ਆ ਵੀ ਉਹਨਾਂ ਨੂੰ ਕਲੀਨ ਕਰਕੇ ਜਾਣਗੇ। ਤਾਂ ਪਟਿਆਲੇ ਦੇ ਵਿੱਚ ਕਿਸਾਨਾਂ ਦਾ 3 ਦਿਨ ਦਾ ਧਰਨਾ ਅੱਜ ਤੋਂ ਸ਼ੁਰੂ ਹੋਊਗਾ। ਦੇਖੋ ਜੀ, ਇਹ ਜਿਹੜਾ ਇੱਥੇ ਧਰਨਾ ਦਿੱਤਾ ਜਾ ਰਿਹਾ ਔਰ ਇਹ ਕਿਹਾ ਗਿਆ ਕਿ ਜਿਹੜੇ ਮੁੱਖ ਮੰਤਰੀ ਦਾ ਪੁਰਾਣਾ ਘਰ ਹੈ ਮੋਤੀ ਮਹਿਲ, ਉਹਨੂੰ ਘੇਰਨਾ। ਹੁਣ ਇੱਥੇ ਵੀ ਸਮੱਸਿਆ ਜਿਹੜੀ ਆ ਉਹ ਅੰਦੋਲਨਕਾਰੀਆਂ ਦੇ ਵਾਸਤੇ ਇਹ ਬਣੀ ਹੋਈ ਆ ਪੰਜਾਬ ਦੇ ਵਿੱਚ, ਚਾਹੇ ਕੋਈ ਵੀ ਅੰਦੋਲਨ ਕਿਸੇ ਵੀ ਪੱਖੋਂ ਕਰਦੇ ਨੇ। ਮੁੱਖ ਮੰਤਰੀ ਪਹਿਲੀ ਵਾਰੀ ਇਹ ਹੋਇਆ ਕਿ ਸੂਬੇ ਦੇ ਮੁੱਖ ਮੰਤਰੀ ਸਰਕਾਰੀ ਘਰ ਹੀ ਛੱਡ ਗਏ,
ਉਹ ਛੱਡ ਕੇ ਬਾਹਰਲੇ ਘਰੇ ਸੀਸਵਾ ਚਲੇ ਗਏ। ਉਹ ਪ੍ਰਾਈਵੇਟ ਪ੍ਰਾਪਰਟੀ ਹੈ। ਇੱਕ ਵਿਸ਼ੇਸ਼ ਸੜਕ ਉੱਥੇ ਜਾਂਦੀ ਹੈ, ਉਧਰ ਚਿੜੀ ਨਹੀਂ ਫਟਕਣ ਦਿੱਤੀ ਜਾਂਦੀ, ਉੱਥੇ ਕੋਈ ਜਾ ਨਹੀਂ ਸਕਦਾ ਉਹਨਾਂ ਦਾ ਵਿਰੋਧ ਕਰਨ ਦੇ ਵਾਸਤੇ। ਸਰਕਾਰੀ ਜਿਹੜੀ ਰਿਹਾਇਸ਼ ਚੰਡੀਗੜ੍ਹ ਦੇ ਵਿੱਚ ਉਹਦੇ ਜੋ ਰਹਿੰਦੇ ਨੇਗੇ, ਉੱਥੇ ਜਾਣ ਦਾ ਫਾਇਦਾ ਨਹੀਂਗਾ। ਪਟਿਆਲੇ ਨੂੰ ਉਹ ਸਾਲਾਂ ਪਹਿਲਾਂ ਜਿਹੜਾ ਉਹ ਛੱਡ ਗਿਆ। ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕੋ ਵਾਰੀ ਆਏ ਸੀਗੇ ਜਦੋਂ ਉਹਨਾਂ ਦੀ ਮਦਰ ਦੀ ਡੈਥ ਹੋਈ ਸੀਗੀ। ਪਰ ਜਿਹੜੇ ਅੰਦੋਲਨਕਾਰੀ ਨੇ ਉਹ ਇਹਨੂੰ ਸਿੰਬੋਲਿਕ ਰੂਪ ਦੇ ਵਿੱਚ ਘੇਰਨ ਦੇ ਯਤਨਾਂ ਦੇ ਵਿੱਚ ਰਹਿੰਦੇ ਆ। ਪਟਿਆਲੇ ਦੇ ਵਿੱਚ ਪਹਿਲਾਂ ਹੀ ਕਿਸਾਨਾਂ ਦਾ ਇੱਕ ਧਰਨਾ ਲੱਗਿਆ ਹੋਇਆ, ਜਿਹੜਾ ਦਿੱਲੀ ਕਟੜਾ ਹਾਈਵੇ ਤੇ ਜਾਮਨਗਰ ਅੰਮ੍ਰਿਤਸਰ ਹਾਈਵੇ ਦੇ ਵਿਰੋਧ ਦੇ ਵਿੱਚ, ਜਿਹੜੀ ਉਹਨਾਂ ਦੇ ਕੌਡੀਆਂ ਦੇ ਭਾਅ, ਜ਼ਮੀਨਾਂ ਦੇ ਰੇਟ ਮਿਲ ਰਹੇ ਆ। ਜਿਹੜੇ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਦੇ ਵੱਲੋਂ ਇਹ ਪਟਿਆਲੇ ਦੇ ਵਿੱਚ 3 ਦਿਨ ਦਾ ਧਰਨਾ ਅੱਜ ਤੋਂ ਦਿੱਤਾ ਜਾ ਰਿਹਾ। ਜਿਹੜੀ ਇਹਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਕਿ ਮੁੱਖ ਮੰਤਰੀ ਕਹਿੰਦੇ 85% ਅਸੀਂ ਵਾਅਦੇ ਪੂਰੇ ਕਰਤੇ। ਇਹਨਾਂ ਵਾਅਦਿਆਂ ਦੇ ਬਾਰੇ ਦੱਸਿਆ ਜਾਵੇ ਕਿ ਉਹ ਕਿਹੜੇ 85% ਵਾਅਦੇ ਨੇ। ਉਹਨਾਂ ਨੇ ਕਿਹਾ ਕਿ ਦੱਸਿਆ ਜਾਵੇ ਕਿ ਕੀ ਕਿਸਾਨਾਂ ਦਾ ਕਰਜ਼ਾ ਮਾਫ ਹੋ ਗਿਆ, ਲੋਕਾਂ ਨੂੰ ਘਰ ਘਰ ਰੁਜ਼ਗਾਰ ਮਿਲ ਗਿਆ, ਇਹਦੇ ਵਿੱਚ ਜਿਹੜੇ ਬੇਰੁਜ਼ਗਾਰ ਸੀ ਉਹਨਾਂ ਨੂੰ ਭੱਤਾ ਮਿਲਣਾ ਸ਼ੁਰੂ ਹੋ ਗਿਆ। ਤਾਂ ਕਿਹਾ ਕਿ ਸਰਕਾਰ ਕਿਸੇ ਵੀ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਨਹੀਂ ਕਰ ਸਕੀ। ਔਰ ਖਾਸ ਤੌਰ ਦੇ ਉੱਤੇ ਇਹ ਗੱਲ ਆਖੀ ਜਾ ਰਹੀ ਹੈ ਕਿ ਧਰਨਾ ਇਸ ਕਰਕੇ ਲਾਇਆ ਜਾ ਰਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਨੇ ਮਰਨ ਲਈ ਛੱਡਤਾ ਤੇ ਉਹਨਾਂ ਦੀ ਸਿਹਤ ਸਹੂਲਤਾਂ ਦੇ ਬਾਰੇ ਦੇ ਵਿੱਚ ਸਰਕਾਰ ਕੁਝ ਨਹੀਂ ਕਰ ਜਿਹੜੀ ਉਹ ਰਹੀ। ਮੁੱਖ ਮੰਤਰੀ ਦੇ ਆਦੇਸ਼ਾਂ ਦੇ ਉੱਤੇ ਸਾਧੂ ਸੁਭਾਅ ਵਾਲੇ ਸਾਧੂ ਸਿੰਘ ਧਰਮਸੋਤ ਨੇ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਜਿਹੜੀ ਕੀਤੀ। ਸਾਧੂ ਸਿੰਘ ਧਰਮਸੋਤ ਦੀ ਕੌਣ ਸੁਣਦਾ, ਇਹ ਸਭ ਨੂੰ ਪਤਾ। ਪਰ ਮੁੱਖ ਮੰਤਰੀ ਹੋਰਾਂ ਨੇ, ਕਿਉਂਕਿ ਆਪ ਤਾਂ ਬਾਹਰ ਆਉਣਾ ਨਹੀਂ, ਉਹਨਾਂ ਨੇ ਇਹ ਭੇਜਤਾ ਵੀ ਇਹ ਗੱਲ ਜਿਹੜੀ ਕਰ ਲਈ, ਕਾਗਜ਼ੀ ਕਾਰਵਾਈ ਪੂਰੀ ਕਰ ਲਓ। ਧਰਨਾ ਰੱਦ ਕਰਨ ਤੋਂ ਕੋਰਾ ਜਵਾਬ ਜਿਹੜਾ ਜੀ ਉਹ ਕਿਸਾਨਾਂ ਨੇ ਦੇ ਦਿੱਤਾ। ਔਰ ਪੁੱਡਾ ਗਰਾਊਂਡ ਦੇ ਵਿੱਚ ਤੰਬੂ ਵੀ ਜਿਹੜੇ ਆ ਉਹ ਗੱਡ ਦਿੱਤੇ ਆ। ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠਲੀ ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਤੇ ਕਰੋਨਾ ਮਹਾਮਾਰੀ ਨੂੰ ਠੱਲਣ ਲਈ ਅਸਰਦਾਰ ਟਾਕਰਾ ਕਰਨ ਚ ਫੇਲ ਹੋਣ ਦੇ ਦੋਸ਼ ਜਿਹੜੇ ਦੀ ਉਹ ਲਾ ਕੇ ਇਹ ਧਰਨਾ ਉਹਨਾਂ ਨੇ ਇਹ ਲਾਉਣਾ। ਇਹ ਕਿਹਾ ਜਾ ਰਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਭੇਜਿਆ ਸੀਗਾ ਮੁੱਖ ਮੰਤਰੀ ਹੋਰਾਂ ਨੇ। ਇੱਥੇ ਜਿਹੜੇ ਆਗੂ ਨੇ ਇਹ ਏਕਤਾ ਉਗਰਾਹਾਂ ਦੇ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਪੁਲਿਸ ਅਧਿਕਾਰੀ ਵੀ ਜਿਹੜੇ ਉਹ ਸ਼ਾਮਲ ਹੋਏ। ਕਿਸਾਨਾਂ ਨੂੰ ਧਰਨਾ ਮੁਲਤਵੀ ਕਰਨ ਦੇ ਵਾਸਤੇ ਸਰਕਾਰ ਦੇ ਵੱਲੋਂ ਅਪੀਲ ਕੀਤੀ ਗਈ। ਕਿਸਾਨਾਂ ਨੇ ਕਿਹਾ ਉਹ ਧਰਨਾ ਮੁਲਤਵੀ ਨਹੀਂ ਕਰਨਗੇ। ਇਹ ਵੀ ਕਿਹਾ ਕਿ ਅਗਲੇ 2 ਦਿਨਾਂ ਦਾ ਪ੍ਰੋਗਰਾਮ ਮੁਲਤਵੀ ਕਰਨ ਸੰਬੰਧੀ ਵੀ ਗੱਲ ਕਹੀ ਗਈ, ਵਿਚਾਰ ਕਰਨ ਦੀ ਗੱਲ ਕਹੀ ਗਈ। ਪਰ ਇਹ ਕਿਹਾ ਗਿਆ ਕਿ ਇਸ ਤਰ੍ਹਾਂ ਨਹੀਂ ਜਿਹੜਾ ਹੋਣਾ। ਇਹ ਕਿਹਾ ਗਿਆ ਕਿ ਇਕੱਠ ਪੱਖੋਂ ਅਸੀਂ ਸੀਮਤ ਰੱਖਾਂਗੇ ਪਰ ਧਰਨਾ ਲਾਵਾਂਗੇ ਜ਼ਰੂਰ। ਇੱਥੇ ਜਿਹੜਾ ਘਰ ਮੋਤੀ ਮਹਿਲ ਹੈ ਕੈਪਟਨ ਅਮਰਿੰਦਰ ਸਿੰਘ ਦਾ, ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਰਾਤ ਤੋਂ ਹੀ ਤਾਇਨਾਤ ਕਰਤੀ ਹੈ। ਵੈਸੇ ਜਿਹੜੀ ਮੋਤੀ ਮਹਿਲ ਨੂੰ ਜਾਂਦੀਆਂ ਜਿਹੜੀਆਂ ਸੜਕਾਂ ਨੇ ਉਹ ਤਾਂ ਮਹੀਨਿਆਂ ਤੋਂ ਬੰਦ ਪਈਆਂ ਨੇ, ਸਾਰੀਆਂ ਕੰਪਲੀਟ ਰੋਕਾਂ ਲਾ ਕੇ ਬੰਦ ਕੀਤੀਆਂ ਹੋਈਆਂ ਨੇ, ਕਿਉਂਕਿ ਕਿਸਾਨ ਜਿਹੜੇ ਨੇ ਪੱਕੇ ਧਰਨੇ ਦੇ ਉੱਤੇ ਉੱਥੇ ਬੈਠੇ ਨੇ ਆ ਹਾਈਵੇ ਵਾਲੇ। ਹਾਲਾਂਕਿ ਉਹਨਾਂ ਦਾ ਇਹਨਾਂ ਜਥੇਬੰਦੀਆਂ ਦੇ ਨਾਲ ਤਾਂ ਸੰਬੰਧ ਨਹੀਂ, ਪਰ ਹੈ ਉਹ ਵੀ ਕਿਸਾਨ ਹੀ ਨੇ। ਤੋ ਜਿਹੜੇ ਵਿਚਾਰੇ ਬੇਰੁਜ਼ਗਾਰ ਨੇ ਉਹ ਜ਼ਰੂਰ ਕੁੱਟ ਖਾਣ ਦੇ ਵਾਸਤੇ ਚੌਥੇ ਪੰਜਵੇਂ ਦਿਨ ਉਸ ਏਰੀਏ ਦੇ ਵਿੱਚ ਆਉਂਦੇ ਆ। ਪੁਲਿਸ ਉਹਨਾਂ ਨੂੰ ਡਾਂਗਾ ਮਾਰ ਕੇ ਭਜਾਉਂਦੀ ਆ ਤੇ ਫਿਰ ਉਹਨਾਂ ਦੀਆਂ ਫੋਟੋਆਂ ਲੱਗਦੀਆਂ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਨਸਾਫ ਮਿਲ ਜੂਗਾ, ਇਨਸਾਫ ਫਿਰ ਜਿਹੜਾ ਜੀ ਉਹ ਨਹੀਂ ਮਿਲ ਰਿਹਾ ਹੁੰਦਾ। ਤੋ ਇਸ ਕਰਕੇ ਜਿਹੜਾ ਇਹ ਏਰੀਆ ਹੈ ਇਹ ਧਰਨਿਆਂ ਦੀ ਥਾਂ ਹੀ ਬਣਿਆ ਹੋਇਆ। ਤੋ ਅੱਜ ਵੇਖਣਾ ਹੋਊਗਾ ਕਿ ਮੋਤੀ ਮਹਿਲ ਦੇ ਕਿੰਨਾ ਕੁ ਨੇੜੇ ਪਹੁੰਚ ਸਕਦੇ ਆ ਇਹ ਕਿਸਾਨ, ਕਿਉਂਕਿ ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਤਾਇਨਾਤ ਹੈ। ਕਿੰਨੀ ਕੁ ਦੇਸ਼ ਤਰੱਕੀ ਕਰੂਗਾ? ਹਰ ਇੱਕ ਚੀਜ਼ ਲਈ ਧਰਨਾ ਦੇਣਾ ਪੈ ਰਿਹਾ ਆ, ਨੌਕਰੀ ਲਈ ਧਰਨਾ ਦੇਣਾ ਪਿਆ। ਅੱਗੇ ਗੱਲ ਕਰਦੇ ਹਾਂ ਭਾਰਤ, ਚਾਈਨਾ ਤੇ ਇੰਡੋਨੇਸ਼ੀਆ ਦੇ ਜਿਹੜੇ ਅਮੀਰ ਲੋਕ ਆ ਉਹ ਪ੍ਰਾਈਵੇਟ ਜੈਟ ਲੈ ਕੇ ਸਿੰਗਾਪੁਰ ਪਹੁੰਚ ਰਹੇ। ਦੇਖੋ, ਸਿੰਗਾਪੁਰ ਦੇ ਵਿੱਚ ਵੈਸੇ UAE ਦੇ ਵਾਲੇ ਸਾਈਡ ਦੇ ਉੱਤੇ ਵੀ ਜਿਹੜਾ ਦੀ ਉਹ ਜਾ ਰਹੇ ਆ ਲੋਕ, ਕਿਉਂਕਿ ਜਿਹੜੇ ਅਮੀਰ ਨੇ ਜਦੋਂ ਕਿਤੇ ਬਿਮਾਰ ਹੁੰਦੇ ਆ ਉਹ ਭੱਜ ਜਾਂਦੇ ਵਿਦੇਸ਼ਾਂ ਨੂੰ ਇਲਾਜ ਕਰਾਉਣ ਦੇ ਵਾਸਤੇ। ਐਤਕੀ ਇਹ ਹੋਇਆ ਕਿ ਜਿਹੜਾ ਇਹ ਵਾਇਰਸ ਇਸ ਤਰ੍ਹਾਂ ਦਾ, ਮਹਾਮਾਰੀ ਇਸ ਤਰ੍ਹਾਂ ਦੀ ਆ ਕਿ ਸਮੁੱਚੀ ਦੁਨੀਆ ਦੇ ਵਿੱਚ ਤਕਰੀਬਨ ਇਹ ਫੈਲ ਗਈ। ਹੁਣ ਬਾਹਰਲੇ ਮੁਲਕਾਂ ਦੇ ਵਿੱਚ ਉਹ ਇਲਾਜ ਕਰਾਉਣ ਨਹੀਂ ਜਾ ਸਕਦੇ ਤੇ ਉਹਨਾਂ ਨੇ ਸੁਰੱਖਿਅਤ ਥਾਵਾਂ ਵੱਲ ਨੂੰ ਭੱਜਣਾ ਬਿਹਤਰ ਸਮਝਿਆ। ਇੱਥੇ ਜਿਹੜੇ ਸਭ ਤੋਂ ਅਮੀਰ ਨੇ ਭਾਰਤ ਦੇ ਵਿੱਚ ਉਹ ਵੀ ਭੱਜ ਭੁੱਜ ਗਏ ਜੀ, ਆਪਣੇ ਪ੍ਰਾਈਵੇਟ ਜੈਟ ਲਾ ਕੇ ਲੋਕਾਂ ਨੂੰ ਲੁੱਟਦੇ ਰਹੇ, ਲੁੱਟੀ ਜਾ ਰਹੇ ਨੇ। ਪਰ ਜਦੋਂ ਮੁਲਕ ਦੀ ਲੋੜ ਸੀਗੀ, ਮੁਲਕ ਦੇ ਵਿੱਚ ਰਹਿਣਗੀ, ਉਹ ਭੱਜ ਗਏ ਜੀ। ਇੱਥੇ ਜਿਹੜਾ ਸਿੰਗਾਪੁਰ ਹੈ ਉਹ ਵੀ ਇਸ ਵੇਲੇ ਇੱਕ ਵੱਡੀ ਡੈਸਟੀਨੇਸ਼ਨ ਇਹਨਾਂ ਬਹੁਤ ਅਮੀਰ ਲੋਕਾਂ ਦੀ ਜਿਹੜੀ ਉਹ ਬਣਿਆ ਹੋਇਆ। ਜਿਹੜੇ ਬੇਸ਼ੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਜ਼ਿਟਰ ਜਿਹੜੇ ਨੇ ਉਹ ਜਾਂਦੇ ਨੇ ਸਿੰਗਾਪੁਰ ਦੇ ਵਿੱਚ,
2021 ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਬੈਂਟਲੇ, ਰੋਲਸ ਰਾਇਸ, ਮਰਸਡੀਜ਼ ਜਿਹੜੀਆਂ ਉਹਦੀਆਂ ਕਾਰਾਂ ਵੱਡੀ ਗਿਣਤੀ ਦੇ ਵਿੱਚ ਵਿਕ ਗਈਆਂ। 57 ਲੱਖ ਦੀ ਆਬਾਦੀ ਵਾਲੇ ਖੇਤਰ ਦੇ ਵਿੱਚ ਇਹ ਅੰਕੜਾ, ਇੰਨੀਆਂ ਕਾਰਾਂ 1300 ਦੇ ਕਰੀਬ ਵਿਕ ਜਾਣੀਆਂ, ਇਹ ਬਹੁਤ ਵੱਡਾ ਅੰਕੜਾ। ਜਿਨ੍ਹਾਂ ਨੇ ਖਰੀਦੀਆਂ ਉਹਦੇ ਵਿੱਚ ਚਾਈਨਾ, ਭਾਰਤ, ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਸੁਪਰ ਰਿਚ ਜਿਹੜੇ ਉਹ ਸ਼ਾਮਲ ਨੇ। ਜਿਹੜੇ ਇੱਥੇ 에ਅਰਪੋਰਟ ਹੈ ਉੱਥੇ ਵੀ ਜਿਹੜੀ ਆ ਦੀ ਉਹ ਆਵਾਜਾਈ ਬਹੁਤ ਵਧੀਆ। ਪ੍ਰਾਈਵੇਟ ਜਿਹੜੇ ਨੇ ਜੈਟ, ਉਹਨਾਂ ਦੀ ਖਾਸ ਤੌਰ ਦੇ ਉੱਤੇ ਇੱਕ ਪ੍ਰਾਈਵੇਟ ਜੈਟ ਦਾ ਪਾਇਲਟ ਜਿਹੜਾ ਦੀ ਉਹ ਕਹਿੰਦਾ ਹੈ ਕਿ 에ਅਰ ਟ੍ਰੈਫਿਕ ਦੇ ਉੱਤੇ ਸਖਤੀ ਆ ਤਾਂ ਲੋਕ ਨਿੱਜੀ ਜਿਹੜੇ ਉਹਨਾਂ ਦੇ ਜੈਟ ਨੇ ਉਹਨਾਂ ਦੇ ਰਾਹੀਂ ਪਹੁੰਚ ਰਹੇ ਆ। ਅਗਲੇ ਹਫਤੇ ਕਮਰਸ਼ੀਅਲ ਫਲਾਈਟ ਜਿਹੜੀਆਂ ਉਹ ਸ਼ੁਰੂ ਹੋਣਗੀਆਂ। ਕਰੋਨਾ ਨੇ ਦੱਖਣੀ ਪੂਰਬ ਏਸ਼ੀਆ ਦੇ ਉੱਤੇ ਅਸਰ ਜਿਹੜਾ ਉਹ ਪਾਇਆ। ਹਾਂਗਕਾਂਗ ਦੇ ਵਿੱਚ ਰਾਜਨੀਤਿਕ ਉਥਲ ਪੁਥਲ ਹੈ। ਸਿੰਗਾਪੁਰ ਅਮੀਰ ਤੇ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਸੁਰੱਖਿਅਤ ਟਿਕਾਣਾ ਬਣ ਗਿਆ ਹੋਇਆ। ਇੱਥੇ ਪ੍ਰਾਈਵੇਟ ਵੈਲਥ ਮੈਨੇਜਮੈਂਟ ਫਰਮ ਯੂਨੀਅਨ ਬੈਂਕੀਅਰ ਪ੍ਰੀਵੀ ਜਿਹੜੀ ਆ ਜੀ ਉਹਦੇ ਮੁਤਾਬਕ ਕਈ ਵਿਦੇਸ਼ੀ ਗਾਹਕ ਜਿਹੜੇ ਆ ਉਹ ਸਿੰਗਾਪੁਰ ਦੇ ਵਿੱਚ ਆ ਕੇ ਵਸ ਗਏ ਆ ਤੇ ਕਈ ਅਜੇ ਰੋਹ ਦੇ ਵਿੱਚ ਨੇ। ਸਿੰਗਲ ਫੈਮਿਲੀ ਦਫ਼ਤਰ ਜਿਹੜੇ ਨੇ ਉਹਨਾਂ ਦੀ ਗਿਣਤੀ ਦੁੱਗਣੀ ਜਿਹੜੀ ਉਹ ਹੋ ਗਈ ਆ। ਗੂਗਲ ਦੇ ਜਿਹੜੇ ਉੱਥੋਂ ਦੇ ਹੈਡ ਨੇ ਉਹ ਇਹ ਕਹਿੰਦੇ ਆ ਕਿ ਚਾਈਨਾ ਦੇ ਇੱਥੇ ਸ਼ੂ ਪਿੰਗ ਨੇ ਫਰਮ ਸ਼ੁਰੂ ਕੀਤੀ ਆ। ਪ੍ਰਾਪਰਟੀ ਦੇ ਰੇਟਾਂ ਦੇ ਵਿੱਚ 18 ਤੋਂ ਬਾਅਦ ਬਹੁਤ ਵੱਡਾ ਵਾਧਾ ਦਰਜ ਕੀਤਾ ਗਿਆ। ਉਹਦਾ ਰੀਜ਼ਨ ਇਹੀ ਆ ਕਿ ਇਹਨਾਂ ਮੁਲਕਾਂ ਤੋਂ ਆ ਕੇ ਬਹੁਤ ਅਮੀਰ ਲੋਕਾਂ ਨੇ ਹੁਣ ਇੱਥੇ ਆਪਣਾ ਟਿਕਾਣਾ ਜਿਹੜਾ ਉਹ ਬਣਾਉਣਾ ਸ਼ੁਰੂ ਕੀਤਾ। ਭਾਰਤ, ਅਮਰੀਕਾ ਸਣੇ ਦੁਨੀਆ ਦੇ ਅਰਬਪਤੀ ਜਿਹੜੇ ਨੇ ਉਹ ਸਿੰਗਾਪੁਰ ਆ ਗਏ ਨੇ। ਕਈਆਂ ਨੇ ਆਪਣੇ ਪੇਰੈਂਟਸ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ। ਹੁਣ ਉੱਥੇ ਪ੍ਰੋਬਲਮ ਜਿਹੜੀ ਇਹ ਆ ਕਿ ਉਹਦਾ ਦਾਇਰਾ ਬਹੁਤ ਛੋਟਾ ਹੈ। ਉੱਥੇ ਕਿੰਨੀ ਕੁ ਪਾਪੂਲੇਸ਼ਨ ਜਿਹੜੀ ਆ ਉਹ ਸਮਾ ਜਾਊਗੀ, ਇਹ ਵੱਡਾ ਜਿਹੜਾ ਉਹ ਸਵਾਲ ਹੈ। ਔਰ ਉੱਥੇ ਕਿਤੇ ਵਾਇਰਸ ਜਿਹੜਾ ਜੇ ਉਹ ਫੈਲਦਾ ਤੇ ਉਹਦੇ ਉੱਤੇ ਕੰਟਰੋਲ ਕਿਵੇਂ ਹੋਊਗਾ, ਇਹ ਵੀ ਜਿਹੜਾ ਜੀ ਦੂਸਰਾ ਸਵਾਲ ਹੈ। ਇਹ ਵੀ ਕਿਹਾ ਜਾ ਰਿਹਾ ਕਿ ਜੇ 500 ਕਰੋੜ ਦੀ ਜਾਇਦਾਦ ਆ, 14 ਕਰੋੜ ਰੁਪਈਆ ਇਨਵੈਸਟ ਕਰਦੇ ਆ ਤਾਂ ਤੁਰੰਤ ਉੱਥੋਂ ਦੀ ਨਾਗਰਿਕਤਾ ਜਿਹੜੀ ਆ ਉਹ ਮਿਲ ਜਾਂਦੀ ਹੈ ਇਹਦੀ ਸਿੰਗਾਪੁਰ ਦੀ। ਤੋ ਜਿਹੜੇ ਅਰਬਾਂ ਖਰਬਾਂ ਪਤੀ ਨੇ ਉਹਨਾਂ ਨੂੰ ਇੰਨਾ ਕੁ ਪੈਸਾ ਜਿਹੜਾ ਉਹ ਚੁੱਭਦਾ ਨਹੀਂ। UAE ਤੋਂ ਬਾਅਦ ਇਹ ਸਿੰਗਾਪੁਰ ਇਸ ਤਰ੍ਹਾਂ ਦਾ ਮੁਲਕ ਜਿਹੜਾ ਉਹ ਬਣ ਗਿਆ ਜਿੱਥੇ ਕਿ ਸੁਪਰ ਅਮੀਰ ਜਿਹੜੇ ਨੇ ਉਹ ਜਾ ਕੇ ਆਪਣਾ ਟਿਕਾਣਾ ਬਣਾ ਰਹੇ। ਬਿਲਕੁਲ, ਇੰਨਾ ਕੁ ਪੈਸਾ ਤਾਂ ਇਹਨਾਂ ਦੀਆਂ ਚਰਾਬਾਂ 'ਚ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਅਕਾਲੀ ਦਲ ਧਰਨਾ ਲਾ ਕੇ ਬੈਠਾ ਜੋ ਪੱਟੀ ਦੇ ਵਿੱਚ ਕਤਲ ਹੋਇਆ ਸੀ, ਉਸ ਦਾ ਪਿਛੋਕੜ ਕੀ ਹੈ? ਐਕਚੁਅਲੀ ਇਹ ਇੱਥੇ ਕੋਈ ਦਰਗਾਹ ਹੈ ਜਿਹੜਾ ਪੱਟੀ ਦੇ ਵਿੱਚ ਪੈਂਦੇ ਨਦੌਰ ਚੌਕ ਦੇ ਕੋਲੇ। ਉੱਥੋਂ ਆਉਂਦੇ ਆ ਕੱਲ ਸਵੇਰੇ 6:15 ਵਜੇ ਦੇ ਕਰੀਬ ਕਾਰ ਦੇ ਵਿੱਚ ਬੈਠੇ ਲੋਕਾਂ ਨੇ ਗੋਲੀਆਂ ਚਲਾਈਆਂ। ਕਾਰ ਚੋਂ ਉਤਰੇ ਨਹੀਂ ਤੇ ਇਹਦੇ ਵਿੱਚ 2 ਲੋਕਾਂ ਦੀ ਜਾਨ ਜਿਹੜੀ ਉਹ ਚਲੇ ਗਈ। ਪੂਰਨ ਸਿੰਘ ਤੇ ਅਮਨਦੀਪ ਸਿੰਘ ਉਰਫ ਅਮਨ ਫੌਜੀ ਜਿਹੜੇ ਸੀ ਇਹ ਮਾਰੇ ਗਏ। ਤੀਜਾ ਸ਼ਮਸ਼ੇਰ ਸਿੰਘ ਸ਼ੇਰਾ ਪੱਟੀ ਦਾ ਰਹਿਣ ਵਾਲਾ ਜਿਹੜਾ ਕਿ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਸ ਵੇਲੇ ਜੇਰੇ ਇਲਾਜ ਆ, ਉਹ ਸਖਤ ਜ਼ਖਮੀ ਆ। ਇਹ ਦਰਗਾਹ ਤੋਂ ਘਰੇ ਵਾਪਸ ਜਿਹੜਾ ਉਹ ਜਾ ਰਹੇ ਸੀਗੇ। ਅਮਨਦੀਪ ਸਿੰਘ ਜਿਹੜਾ ਉਹ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁਖ ਸਿੰਘ ਭੁੱਲਾ ਦਾ ਜਿਹੜਾ ਉਹ ਕਰੀਬੀ ਦੱਸਿਆ ਜਾ ਰਿਹਾ, ਕਾਫੀ ਕਰੀਬੀ ਦੱਸਿਆ ਜਾ ਰਿਹਾ ਔਰ ਸਰਗਰਮ ਅਕਾਲੀ ਵਰਕਰ ਸੀਗਾ। ਇਲਾਕੇ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਇਹਨਾਂ ਦੋਵਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹਨੂੰ ਸ਼ਹਿਰ ਦੇ ਕੁੱਲਾ ਚੌਕ ਦੇ ਵਿੱਚ ਰੱਖ ਕੇ ਉੱਥੇ ਧਰਨਾ ਜਿਹੜਾ ਉਹ ਲਾ ਦਿੱਤਾ। ਇਹ ਕਿਹਾ ਕਿ ਜਿੰਨੀ ਦੇਰ ਤੱਕ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਉਹ ਧਰਨਾ ਨਹੀਂ ਚੁੱਕਣਗੇ। ਹੁਣ ਸਵਾਲ ਜਿਹੜਾ ਵੱਡਾ ਇਹ ਸੀਗਾ ਕਿ ਇਹਦੇ ਪਿੱਛੇ ਕਾਰਨ ਜਿਹੜੇ ਉਹ ਕੀ ਨੇ। ਜਿਹੜੇ ਲੋਕਲ ਲੋਕ ਨੇ ਉਹ ਇਹ ਦੱਸਦੇ ਆ ਕਿ ਜਿਹੜਾ ਇਹਦੇ ਵਿੱਚ ਪੂਰਨ ਸਿੰਘ ਸੀਗਾ ਉਹਨੇ ਅਕਾਲੀ ਸਰਕਾਰ ਦੇ ਹੁੰਦਿਆਂ ਆਪਣੇ ਪੈਰ ਜਿਹੜੇ ਸੀਗੇ ਉਹ ਚਿੱਟੇ ਦੇ ਕਾਰੋਬਾਰ ਦੇ ਵਿੱਚ ਵਧਾਏ। ਜਿਹੜਾ ਫੌਜੀ ਆ ਅਮਨ ਫੌਜੀ, ਉਹ ਉੱਥੋਂ ਦਾ ਦੱਸਿਆ ਜਾਂਦਾ ਕਿ ਵਧੀਆ ਬੰਦਾ ਸੀਗਾ ਪਰ ਛੇਤੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਉਹ ਵੀ ਆ ਗਿਆ ਇਹਦੇ ਪੂਰਨ ਸਿੰਘ ਦੇ ਜਾਲ ਦੇ ਵਿੱਚ। ਤੇ ਇਹਨਾਂ ਨੇ ਦੋਨਾਂ ਨੇ ਜਿਹੜਾ ਸੀ ਉਹ ਕਾਰੋਬਾਰ ਵਧਾਇਆ। ਕਾਰੋਬਾਰ ਇੰਨਾ ਕੁ ਵਧਾ ਲਿਆ ਕਿ ਵਾਧੂ ਪੈਸੇ ਇਹਨਾਂ ਨੇ ਬਣਾ ਲਏ। ਸਰਕਾਰ ਬਦਲ ਗਈ, ਸਰਕਾਰ ਬਦਲੀ ਤੇ ਉੱਥੇ ਇੱਕ ਹੋਰ ਵਿਅਕਤੀ ਜਿਹੜਾ ਉਹ ਇਸ ਕਾਰੋਬਾਰ ਦੇ ਵਿੱਚ ਫੇਮਸ ਹੋਣਾ ਸ਼ੁਰੂ ਹੋ ਗਿਆ।
ਤੇ ਜਦੋਂ ਇੱਕ ਕਾਰੋਬਾਰ ਦੇ ਵਿੱਚ ਦੂਜਾ ਬੰਦਾ ਆਉਂਦਾ, ਫਿਰ ਉਹ ਜਾਂ ਤਾਂ ਪਹਿਲੇ ਨੂੰ ਲਾਂਭੇ ਕਰਦਾ ਹੈ। ਲਾਂਭੇ ਕਰਨ ਦੇ ਵਾਸਤੇ ਇਹਨਾਂ ਕਾਰੋਬਾਰਾਂ ਦੇ ਵਿੱਚ ਕੀ ਕੀਤਾ ਜਾਂਦਾ ਸਭ ਨੂੰ ਪਤਾ। ਜਦੋਂ ਇਹ ਕਤਲ ਹੋਇਆ ਉਸ ਤੋਂ ਬਾਅਦ ਕੁਝ ਘੰਟਿਆਂ ਤੋਂ ਬਾਅਦ ਇੱਕ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਉੱਤੇ ਇਹਦੀ ਜ਼ਿੰਮੇਵਾਰੀ ਲਈ ਗਈ ਜੱਗੂ ਭਗਵਾਨਪੁਰੀਏ ਦੇ ਗਰੁੱਪ ਨੇ। ਹੁਣ ਇਹ ਨਹੀਂ ਪਤਾ ਕਿ ਜੱਗੂ ਭਗਵਾਨਪੁਰੀਏ ਦੇ ਗਰੁੱਪ ਦਾ ਉਹ ਸਹੀ ਪੇਜ ਹੈ ਜਾਂ ਕਿਸੇ ਨੇ ਬਣਾ ਕੇ ਉਹਦੇ ਉੱਤੇ ਜ਼ਿੰਮੇਵਾਰੀ ਲਈ ਆ। ਇਹ ਕਿਹਾ ਜਾਂਦਾ ਕਿ ਇਹ ਕਤਲ ਪੈਸੇ ਦੇ ਕੇ ਕਰਵਾਏ ਕਿਸੇ ਗੈਂਗਸਟਰ ਦੇ ਕੋਲੋਂ ਆ। ਕਿਉਂ ਕਰਵਾਏ ਆ? ਕਿਉਂਕਿ ਕਾਰੋਬਾਰ ਉਹੀ ਜਿਹੜਾ ਚਿੱਟੇ ਦਾ। ਉਹ ਕਹਿੰਦਾ ਵੀ ਫਿਰ ਹੁਣ ਤਾਂ ਸਾਡੀ ਵਾਰੀ ਹੈ, ਉਦੋਂ ਤੁਸੀਂ ਜਿਹੜਾ ਨਹੀਂ ਕੀਤਾ। ਸਾਰੇ ਜਾਣਦੇ ਨੇ ਨਾ ਕਿ ਇੱਥੇ ਰੰਗ ਬਦਲੇ ਨੇ। ਕਾਰੋਬਾਰੀ ਜਿਹੜੇ ਨੇ ਉਹ ਉਸੇ ਤਰੀਕੇ ਦੇ ਨਾਲ ਸਾਰਾ ਕਾਰੋਬਾਰ ਕਰੀ ਜਾਂਦੇ। ਇਹ ਪੱਟੀ ਖੇਤਰ ਜਿਹੜਾ ਇਹ ਇਹੋ ਜਿਹਾ ਜਿੱਥੇ ਇੰਨਾ ਇਹ ਡਰੱਗ ਜਿਹੜੀ ਆ ਉਹ ਪਿਛਲੇ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਵਿਕੀ ਆ ਤੇ ਅੱਜ ਵੀ ਉਨੀ ਜਿਹੜੀ ਉਹ ਵਿਕ ਰਹੀ ਆ। ਕੋਈ ਉਹਦੇ ਵਿੱਚ ਕਮੀ ਨਹੀਂ ਆਈ, ਕਿਉਂਕਿ ਅਗਲੇ ਕਹਿੰਦੇ ਅਸੀਂ ਮਹੀਨਾ ਦੇਣਾ, ਜਿਹਨੂੰ ਪਹਿਲਾਂ ਜਿਹੜਾ ਦਿੰਦਾ ਸੀ ਉਹ ਹੁਣ ਨਵਾਂ ਜਿਹੜਾ ਉਹ ਲੈ ਲਵੇ। ਇਹੋ ਜਿਹੇ ਹਾਲਾਤ ਜਿਹੜੇ ਆ ਉਹ ਪੱਟੀ ਦੇ ਬਣੇ ਹੋਏ ਆ। ਇਹ ਦੋਨੋਂ ਕਤਲ ਜਿਹੜੇ ਆ ਇਹ ਚਿੱਟੇ ਦੇ ਕਾਰਨ ਹੋਏ ਆ। ਉੱਥੇ ਜਦੋਂ ਧਰਨਾ ਲਾ ਕੇ ਤੁਸੀਂ ਬਹਿ ਗਏ ਕਿ ਇਹ ਸਿਆਸੀ ਕਤਲ ਤਾਂ ਹੈ ਨਹੀਂ, ਇਹਦੇ ਪਿਛੋਕੜ ਦੇ ਵਿੱਚ ਜਾਏ ਤੋਂ ਬਿਨਾਂ ਜਾਂ ਪਿਛੋਕੜ ਅਸਲ ਕਹਾਣੀ ਕੀ ਆ ਉਹਨੂੰ ਜਾਣੇ ਤੋਂ ਬਿਨਾਂ ਇਹਨੂੰ ਸਿਆਸੀ ਕਤਲ ਬਣਾਉਣ ਦੇ ਯਤਨ ਕੀਤੇ ਗਏ, ਜਦੋਂ ਕਿ ਇਹ ਸਿਆਸੀ ਕਤਲ ਹੈ ਨਹੀਂ। ਬਿਲਕੁਲ ਜੀ, ਬਿਜ਼ਨਸ ਵੀ ਦੇਖੋ ਕਿਸ ਤਰ੍ਹਾਂ ਦਾ ਹੁੰਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ